ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਇੱਕ ਵਾਰੀ ਫੇਰ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਕਾਫੀ ਸਾਲ ਹੋ ਗਏ ਹਰ ਰੋਜ਼ ਆਪਾਂ ਮਾਸ ਸ਼ੂਟਿੰਗ ਦੀ ਜਿਹੜੀ ਗੱਲਬਾਤ ਆ ਉਹ ਸੁਣਦੇ ਰਹਿੰਦੇ ਆ। ਅੱਜ ਫੇਰ ਲੂਈਵਿਲ ਕੰਟਕੀ ਦੇ ਵਿੱਚ ਸਵੇਰੇ ਮਾਸ ਸ਼ੂਟਿੰਗ ਹੋਈ ਆ, ਜਿਹਦੇ ਨਾਲ 4 ਜਣਿਆਂ ਦੀ ਮੌਤ ਹੋ ਗਈ ਤੇ 8 ਜਣੇ ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਪੁਲਿਸ ਨੇ ਇਹ ਦੱਸਿਆ ਵੀ ਜਦੋਂ ਆਫੀਸਰਸ ਓਲਡ ਨੈਸ਼ਨਲ ਬੈਂਕ ਦੇ ਆਫਿਸ 8:30 ਵਜੇ ਦੇ ਕਰੀਬ ਪਹੁੰਚੇ, ਉਹਨਾਂ ਨੇ ਦੇਖਿਆ ਇੱਕ ਐਕਟਿਵ ਸ਼ੂਟਰ ਇਨਸਾਈਡ ਸੀਗਾ। ਜੋ ਬੈਂਕ ਆ ਉਹ ਈਸਟ ਮੇਨ ਸਟਰੀਟ ਦੇ ਉੱਤੇ ਹੈਗੀ ਆ, ਲੂਈਵਿਲ ਸਲੱਗਰ ਫੀਲਡ ਤੇ ਵਾਟਰਫਰੰਟ ਪਾਰਕ ਦੇ ਬਿਲਕੁਲ ਲਾਗੇ ਹੈਗੀ ਆ। ਤੇ ਆਫੀਸਰਸ ਨੇ ਜੋ ਫਾਇਰ ਆ ਐਕਸਚੇਂਜ ਕੀਤੀ ਸ਼ੂਟਰ ਦੇ ਨਾਲ, ਤੇ ਉਹ ਤੋਂ ਬਾਅਦ ਇਹ ਪਤਾ ਚੱਲਿਆ ਆ ਵੀ ਜਾਂ ਤਾਂ ਸ਼ੂਟਰ ਇੰਪਲਾਈ ਸੀਗਾ ਬੈਂਕ ਦਾ ਤੇ ਜਾਂ ਉਹ ਫਾਰਮਰ ਇੰਪਲਾਈ ਸੀ। ਹਜੇ ਉਹ ਕਲੀਅਰ ਨਹੀਂ ਹੋ ਸਕਿਆ ਵੀ ਜਿਹੜਾ ਸ਼ੂਟਰ ਆ ਉਹਦੀ ਮੌਤ ਪੁਲਿਸ ਗਨ ਫਾਇਰ ਦੇ ਨਾਲ ਹੋਈ ਆ ਜਾਂ ਉਹਦੀ ਸੈਲਫ ਇਨਫਲਿਕਟਿੰਗ ਗਨ ਸ਼ਾਟ ਦੇ ਨਾਲ ਹੋਈ ਆ। 8 ਲੋਕ ਨੂੰ ਟ੍ਰੀਟ ਕੀਤਾ ਗਿਆ ਆ ਉਹਨਾਂ ਦੇ ਜ਼ਖਮਾਂ ਦੇ ਲਈ। 2 ਪੁਲਿਸ ਆਫੀਸਰਸ ਦੇ ਵੀ ਲੱਗੀਆਂ ਹੈਗੀਆਂ ਆ ਤੇ ਇੱਕ ਲੂਈਵਿਲ ਮੈਟਰੋ ਪੁਲਿਸ ਡਿਪਾਰਟਮੈਂਟ ਦੇ ਆਫਿਸ ਕ੍ਰਿਟੀਕਲੀ ਜਿਹੜਾ ਆ ਇੰਜਰਡ ਹੋਇਆ ਤੇ ਉਹਦੀ ਜਿਹੜੀ ਸਰਜਰੀ ਆ ਯੂਨੀਵਰਸਿਟੀ ਆਫ ਲੂਈਵਿਲ ਹਸਪੀਟਲ 'ਚ ਚੱਲ ਰਹੀ ਹੈਗੀ ਆ। ਜੀ ਬਿਲਕੁਲ। ਇੱਕ ਵਾਰੀ ਫੇਰ ਜਿਹੜੀ ਸ਼ੂਟਿੰਗ ਜਿਹੜੀ ਹੋਈ ਆ ਆਇਲ ਆਫ ਪਾਮਸ ਦੇ ਵਿੱਚ ਬੀਤੇ ਵੀਕਐਂਡ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਸਾਊਥ ਕੈਰੋਲੀਨਾ 'ਚ ਉੱਥੇ ਵੀ ਇੱਕ ਸ਼ੂਟਿੰਗ ਹੋਈ ਸੀ। ਉੱਥੇ ਇਹ ਸੀਗਾ ਵੀ ਮੌਤ ਤੋਂ ਜਿਹੜਾ ਬਚਾਅ ਹੋ ਗਿਆ ਸੀ, ਕਈ ਲੋਕ ਜਿਹੜੇ ਆ ਉਹ ਜ਼ਖਮੀ ਜਿਹੜੇ ਉਹ ਜ਼ਰੂਰ ਹੋਏ ਸੀਗੇ। ਸੋ ਇਹ ਹੁਣ ਲੂਈਵਿਲ ਕੰਟਕੀ ਦੇ ਵਿੱਚ ਇਹ ਜਿਹੜੀ ਹੁਣੇ ਜਿਹੜੀ ਉਹ ਵਾਪਰੀ ਆ। ਲੂਈਵਿਲ ਜਿਹੜੇ ਮੇਅਰ ਆ ਉਹ ਵੀ ਉੱਥੇ ਮੌਕੇ ਦੇ ਉੱਤੇ ਪਹੁੰਚੇ ਆ, ਕ੍ਰੇਗ ਗ੍ਰੀਨਬਰਗ। ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਉੱਥੋਂ ਜਿਹੜੀ ਉਹ ਕੀਤੀ ਤੇ ਉਹਨਾਂ ਨੇ ਕਿਹਾ ਵੀ ਅਰਦਾਸਾਂ ਦੀ ਇਸ ਟਾਈਮ ਜ਼ਰੂਰਤ ਆ ਜਿਹੜੇ ਜ਼ੇਰੇ ਇਲਾਜ ਨੇ। ਤੇ ਉਹਨਾਂ ਨੇ ਕਿਹਾ ਵੀ ਫਸਟ ਰਿਸਪੌਂਡਰਸ ਜਿਨ੍ਹਾਂ ਨੇ ਬੜੀ ਹੀ ਕਹਿ ਲਓ ਵੀ ਤਗੜੇ ਹੋ ਕੇ ਕੰਮ ਕੀਤਾ, ਬਰੇਵ ਤੇ ਬੜੇ ਹੀਰੋਇਕ ਸੀਗੇ। ਪੂਰੀ ਜਿਹੜੀ ਉਹਨਾਂ ਨੇ ਕਰੇਜ ਦੇ ਨਾਲ ਕੰਮ ਕੀਤਾ ਤੇ ਕੁਇਕ ਰਿਸਪੌਂਸ ਜਿਹੜਾ ਉਹ ਕੀਤਾ ਹੈ। ਤੇ ਕਹਿੰਦੇ ਵੀ ਉਹਨਾਂ ਦੇ ਐਕਸ਼ਨ ਦੇ ਨਾਲ ਕਈ ਲੋਕਾਂ ਦੀਆਂ ਜਾਨਾਂ ਵੀ ਜਿਹੜੀਆਂ ਉਹ ਬਚੀਆਂ ਨੇ। ਸੋ 4 ਜਣਿਆਂ ਦੀ ਮੌਤ ਦੀ ਪੁਸ਼ਟੀ ਤੇ 8 ਜਣੇ ਇਸ ਟਾਈਮ ਫੱਟੜ ਜਿਹੜੇ ਆ ਇਸ ਸ਼ੂਟਿੰਗ ਤੋਂ ਬਾਅਦ 'ਚ ਦੱਸੇ ਜਾਂਦੇ ਨੇ। ਕੈਂਟਕੀ ਤੇ ਹੀ ਜਿਹੜੇ ਸੈਨੇਟ ਮਾਈਨੋਰਟੀ ਦੇ ਲੀਡਰ ਮਿਚ ਮਕੋਨਲ ਆ, ਉਹਨਾਂ ਨੇ ਕਿਹਾ ਵੀ ਇਸ ਸ਼ੂਟਿੰਗ ਦੇ ਕਰਕੇ ਉਹ ਡੈਵਸਟੇਟਡ ਨੇ, ਦਿਲ ਜਿਹੜਾ ਉਹਨਾਂ ਦਾ ਇੱਕ ਹਿਸਾਬ ਦੇ ਨਾਲ ਟੁੱਟਿਆ ਆ। ਦੂਜੇ ਜਿਹੜੇ ਕੰਟਕੀ ਦੇ ਰਿਪਬਲਿਕਨ ਰੈਂਡ ਪੌਲ, ਉਹਨਾਂ ਨੇ ਕਿਹਾ ਆ ਵੀ ਅਸੀਂ ਵੀ ਤੇ ਮੈਂ ਤੇ ਕਹਿੰਦੇ ਵੀ ਮੈਂ ਤੇ ਮੇਰੀ ਜਿਹੜੀ ਵਾਈਫ ਆ ਉਹ ਅਸੀਂ ਅਰਦਾਸ ਕਰਦੇ ਹਾਂ ਜਿਹੜੇ ਵੀ ਇਸ ਡੈਡਲੀ ਸ਼ੂਟਿੰਗ ਦੇ ਵਿੱਚ ਇਨਵੋਲਵ ਨੇ, ਤੇ ਕਹਿੰਦੇ ਦਿਲ ਸਾਡਾ ਜਿਹੜਾ ਉਹ ਟੁੱਟਿਆ ਆ। ਕੰਟਕੀ ਦੇ ਗਵਰਨਰ ਨੇ ਜਿਹੜਾ ਉਹ ਦੱਸਿਆ ਵੀ ਉਸ ਦੇ 2 ਬਹੁਤ ਹੀ ਨੇੜਲੇ ਜਿਹੜੇ ਫਰੈਂਡ ਸੀਗੇ ਜਿਹੜੇ ਲੂਈਵਿਲ ਕੰਟਕੀ ਦੀ ਸ਼ੂਟਿੰਗ ਦੇ ਵਿੱਚ ਮਾਰੇ ਗਏ ਆ। ਕੰਟਕੀ ਦੇ ਗਵਰਨਰ ਐਂਡੀ ਬਿਸ਼ਰ, ਉਹਨਾਂ ਨੇ ਜਿਹੜਾ ਦੱਸਿਆ ਵੀ ਮਾਸ ਸ਼ੂਟਿੰਗ ਜਿਹੜੇ ਲੂਈਵਿਲ ਬੈਂਕ ਦੇ ਵਿੱਚ ਵਾਪਰੀ ਆ, ਉੱਥੇ ਉਹਨਾਂ ਦੇ ਫਰੈਂਡ ਵੀ ਜਿਹੜੇ ਉਹ ਕੰਮ ਕਰਦੇ ਸੀਗੇ। ਤੇ ਹੋਪਫੁਲੀ ਕਹਿੰਦੇ ਵੀ ਜਿਹੜੇ ਉਹਨਾਂ ਦੇ ਹੋਰ ਫੱਟੜ ਹੋਏ ਨੇ ਉਹਨਾਂ ਦੇ ਫਰੈਂਡ ਉਹ ਜਿਹੜੇ ਆ ਉਹ ਜਿਹੜੇ ਆ ਠੀਕ ਹੋ ਜਾਣ। ਗਨਮੈਨ ਜਿਸ ਨੇ ਗੋਲੀਕਾਂਡ ਨੂੰ ਇਸ ਨੂੰ ਅੰਜਾਮ ਦਿੱਤਾ ਆ, ਪੁਲਿਸ ਦਾ ਇਹ ਮੰਨਣਾ ਆ ਵੀ ਉਹ ਸਾਬਕਾ ਬੈਂਕ EMPLOYEE ਹੋ ਸਕਦਾ ਆ। ਇਹ ਲੋਨ ਗਨਮੈਨ ਸੀ। ਉਸ ਤੋਂ ਕੁਛ ਚਿਰ ਬਾਅਦ ਜਦ ਇਹ ਮਰ ਚੁੱਕਾ ਸੀ ਤੇ ਪੁਲਿਸ ਨੇ ਇਹ ਕਿਹਾ ਸੀਗਾ ਵੀ ਪਬਲਿਕ ਨੂੰ ਹੁਣ ਰਾਈਟ ਨਾਓ ਕੋਈ ਖਤਰਾ ਨਹੀਂ ਹੈਗਾ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਆਪਾਂ ਕਹਿ ਸਕਦੇ ਹਾਂ ਵੀ ਇਹ ਬਾਟਮ ਲਾਈਨ ਇਹ ਚੀਜ਼ ਜਿਹੜੀ ਇਸ ਟਾਈਮ ਬਹੁਤ ਆ ਰਹੀ ਆ। ਡਿਸਗਰੰਟਲਡ EMPLOYEE ਜਾਂ ਆਪਣੇ ਕੰਮ ਤੋਂ ਖੁਸ਼ ਨਾ ਜਿਹੜਾ EMPLOYEE ਹੈਗਾ ਆ, ਉਹ ਅਜਿਹੇ ਕਾਂਡ ਨੂੰ ਜ਼ਿਆਦਾ ਅੰਜਾਮ ਜਿਹੜੇ ਉਹ ਦੇ ਰਹੇ ਨੇ। ਆਪਾਂ ਕੈਲੀਫੋਰਨੀਆ ਦੇ ਵਿੱਚ ਵੀ ਦੇਖਿਆ ਸੀਗਾ, ਇੱਥੇ ਜਿਹੜੇ ਫਾਰਮ ਦੇ ਉੱਤੇ ਕੀਤੀ ਸੀਗੀ ਮੋਨਰੇ ਬੇ ਵਾਲੇ ਪਾਸੇ, ਹਾਫ ਮੂਨ ਬੇ ਵਾਲੇ ਪਾਸੇ ਸੌਰੀ, ਉੱਥੇ ਜਿਹੜੇ ਜਿਸਨੇ ਗੋਲੀਕਾਂਡ ਨੂੰ ਅੰਜਾਮ ਕੀਤਾ ਸੀਗਾ ਉਹ ਵੀ ਉੱਥੋਂ ਕੰਮ ਦੀਆਂ ਜਿਹੜੀਆਂ ਕੰਡੀਸ਼ਨਸ ਤੋਂ ਦੁਖੀ ਸੀ। ਸੋ ਜਿੱਥੇ ਤੁਸੀਂ ਕੰਮ ਕਰ ਰਹੇ ਆ ਪਲੀਜ਼ ਆਲੇ ਦੁਆਲੇ ਆਪਣੇ ਜਿਹੜੇ ਸਾਥੀਆਂ ਦੇ ਉੱਤੇ ਨਜ਼ਰ ਰੱਖੋ। VTA ਵਾਲਾ ਜਿਹੜਾ ਕਾਂਡ ਹੋਇਆ ਸੀਗਾ ਸੈਨ ਹੋਜ਼ੇ ਦੇ ਵਿੱਚ, ਸੈਂਟਾ ਕਲਾਰਾ, ਉਹ ਵੀ ਇਸੇ ਚੀਜ਼ ਦੇ ਵਿੱਚੋਂ ਜਿਹੜਾ ਉਹ ਨਿਕਲਿਆ ਸੀ। ਜਿਹੜੇ ਫੈਡਐਕਸ ਜਿਹੜੇ ਇੰਡੀਆਨਾ ਐਪਲਸ ਜਿਹੜਾ ਜਿੱਥੇ ਆਪਣੇ ਪੰਜਾਬੀ ਵੀ ਕਈ ਮਾਰੇ ਗਏ ਸੀ,
ਉਹ ਵੀ ਡਿਸਗਰੰਟਲਡ EMPLOYEE ਜਿਹੜਾ ਉਹ ਸੀਗਾ। ਸੋ ਇੱਦਾਂ ਦੀਆਂ ਬੇਸ਼ੁਮਾਰ ਘਟਨਾਵਾਂ ਜਿਹੜੀਆਂ ਉਹ ਆਪਾਂ ਨੂੰ ਨਜ਼ਰ ਆਉਂਦੀਆਂ ਆ। ਸੋ ਜਦੋਂ ਤੁਸੀਂ ਕੰਮ ਕਰ ਰਹੇ ਆ, ਤੁਹਾਡੇ ਨਾਲ ਦੇ ਜਿਹੜੇ EMPLOYEES ਆ, ਉਹਨਾਂ ਦੀਆਂ ਗੱਲਾਂ ਨੂੰ ਵਾਚ ਕਰੋ ਐਟਲੀਸਟ, ਕੀ ਉਹ ਕਹਿ ਰਹੇ ਨੇ, ਕਿੱਦਾਂ ਦਾ ਉਹਨਾਂ ਦਾ ਰਵੱਈਆ ਆ, ਕਿ ਇੱਦਾਂ ਦੀ ਚੀਜ਼ ਤਾਂ ਨਹੀਂ ਜਿਹੜੀ ਉਹ ਕਹਿ ਕੁਰ ਰਹੇ ਵੀ ਮੈਂ ਚੱਕ ਦੇਣਾ, ਮੈਂ ਕਰ ਦੇਣਾ, ਮੈਂ ਮਾਰ ਦੂੰਗਾ, ਜਾਂ ਇਹ ਹੋ ਗਿਆ ਤੇ ਇੱਦਾਂ ਕਰ ਦਾਂਗੇ। ਸੋ ਜੇ ਇੱਦਾਂ ਦੀ ਕੋਈ ਤੁਹਾਨੂੰ ਪਤਾ ਲੱਗਦੀ ਆ ਜਾਂ ਕੋਈ ਇੱਦਾਂ ਦਾ ਕਰ ਰਿਹਾ ਆ, ਤਾਂ ਭਾਈ ਤੁਰੰਤ ਜਿਹੜੇ ਆਪਣੇ ਹਾਇਰ ਅਪਸ ਆ, HR ਵਾਲੇ ਆ, ਅਥਾਰਟੀਜ਼ ਦੇ ਨਾਲ ਜਿਹੜਾ ਉਹਦੇ ਬਾਰੇ ਜਿਹੜਾ ਉਹ ਦੱਸੋ, ਤਾਂ ਜੋ ਅਜਿਹੀਆਂ ਘਟਨਾਵਾਂ ਜਿਹੜੀਆਂ ਉਹ ਰੁਕ ਸਕਣ।